ਬੇੜਾ ਜਿਹੜਾ ਪੀਸਫੁਲ ਮਿਸ਼ਨ ਤੇ ਸੀ, ਭਾਰਤ ਦੇ ਸੱਦੇ ਤੇ ਸੀ, ਤੁਹਾਡੀ ਮੇਜ਼ਬਾਨੀ ਤੇ ਸੀ। ਤੁਸੀਂ ਘੱਟੋ ਘੱਟ ਜਿਹੜੇ ਮਰੇ ਨੇ ਉਹਨਾਂ ਦੇ ਲਈ ਤਾਂ ਰਿਗਰੈਟ ਕਰੋ। ਫਿਰ ਕੋਈ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਜੀ ਤੁਸੀਂ ਮਦਦ, ਕਹਿੰਦੇ ਜੀ ਉਹਨਾਂ ਨੇ ਸਾਨੂੰ ਕਿਹਾ ਨਹੀਂ ਮਦਦ ਲਈ। ਕਿ US Navy is using Indian ports to strike Iran। ਇੰਡੀਆ ਨੇ ਫੌਰਨ ਕਿਹਾ ਕਿ ਜੀ ਇਹ ਜਿਹੜੀ ਕਰਨਲ ਡਗਲਸ ਮੈਕਗ੍ਰੈਗਰ ਨੇ ਜਿਹੜਾ ਕਿਹਾ ਇਹ ਬਿਲਕੁਲ ਫੇਕ ਨਿਊਜ਼ ਹੈ, ਐਸਾ ਕੁਝ ਨਹੀਂ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि अमरीका के बड़े मशहूर कमेंटेटर रिटायर्ड आर्मी कर्नल मिस्टर डगलस मैकग्रैगर ने पिछले दिनी कहा सी कि अमरीकन नेवी वालों ईरान के खिलाफ हमलिਆਂ ਲਈ ਭਾਰਤੀ ਬੰਦਰਗਾਹਾਂ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ। ਭਾਵੇਂ ਇਸ ਤੇ ਭਾਰਤ ਨੇ ਤਿੱਖਾ ਰਿਐਕਸ਼ਨ ਦਿੱਤਾ ਹੈ, ਪਰ ਜਿਸ ਢੰਗ ਨਾਲ ਈਰਾਨੀ ਜੰਗੀ ਬੇੜੇ ਨੂੰ ਇੰਡੀਅਨ ਓਸ਼ਨ ਵਿੱਚ ਡੁਬੋਇਆ ਗਿਆ, ਉਸ ਤੋਂ ਲੱਗਦਾ ਹੈ ਕਿ ਇਹ ਜਿਹੜੀ ਹੈ ਦਾਅਵੇ ਵਿੱਚ ਸੱਚਾਈ ਵੀ ਹੋ ਸਕਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਚੀਰਾ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਕਸਰ ਅਮਰੀਕਨ ਇਹ ਜਿਹੜਾ ਡਕ ਟੈਸਟ ਹੈ ਇਹ ਕਈ ਥਾਵਾਂ ਤੇ ਸਾਨੂੰ ਅਪਲਾਈ ਕਰਨਾ ਪੈਂਦਾ, ਔਰ ਇਹ ਡਕ ਟੈਸਟ ਹੈ ਕਿ ਵਟ ਲੁਕਸ ਲਾਈਕ ਏ ਡਕ, ਕੁਐਕਸ ਲਾਈਕ ਏ ਡਕ, ਵਾਕਸ ਲਾਈਕ ਏ ਡਕ ਇਜ਼ ਏ ਡਕ। ਭਾਵੇਂ ਤੁਹਾਨੂੰ ਫੜ ਕੇ ਮੌਕਾ ਨਹੀਂ ਬਣਦਾ ਦੇਖਣ ਦਾ ਵੀ ਵਾਕਈ ਬਤਖ ਹੈ ਕਿ ਨਹੀਂ, ਪਰ ਉਸ ਦੀ ਆਵਾਜ਼, ਉਸ ਦੀ ਸ਼ਕਲ ਔਰ ਉਸ ਦੀ ਤੋਰ ਜੇ ਡਕ ਵਰਗੀ ਹੈ ਤੇ ਉਹ ਡਕ ਹੀ ਹੈ। ਹੁਣ ਇਹ ਜਿਹੜਾ ਕ੍ਰਾਈਸਿਸ ਮਿਡਲ ਈਸਟ ਦੇ ਵਿੱਚ ਜਾਂ ਪਰਸ਼ੀਅਨ ਗਲਫ ਦੇ ਵਿੱਚ ਜਾਂ ਇਸ ਨੂੰ ਈਰਾਨ ਇਜ਼ਰਾਈਲ ਜੰਗ ਕਹਿਣਾ ਹੋਇਆ, ਅਮਰੀਕਾ ਤਾਂ ਵਿੱਚ ਡਰੈਗ ਹੀ ਹੋਇਆ ਉਸ ਸਾਰੇ ਦੇ। ਤੇ ਇਸ ਦੇ ਪਿਛੋਕੜ ਦੇ ਵਿੱਚ ਦੇਖੀਏ ਤਾਂ ਨਰਿੰਦਰ ਮੋਦੀ ਦਾ ਠੀਕ ਜੰਗ ਤੋਂ ਪਹਿਲਾਂ ਉੱਥੇ ਜਾਣਾ, ਉਹਨਾਂ ਦੀ ਕਨੈਸਟ ਪਾਰਲੀਮੈਂਟ ਨੂੰ ਐਡਰੈਸ ਕਰਦੇ ਹਾਂ ਕਿ ਅਸੀਂ ਪਹਿਲਾਂ ਵੀ ਤੁਹਾਡੇ ਨਾਲ ਹੈ, ਹੁਣ ਵੀ ਨਾਲ ਹੈ, ਦੂਜੇ ਤੀਜੇ ਜ਼ਾਹਰ ਹੈ ਵੀ ਜਾਂ ਉਹ ਵਿਜ਼ਿਟ ਜਿਹੜੀ ਕਿ ਬਿਲਕੁਲ ਅਨਸਕੈਜੂਲਡ ਸੀ, ਜਿਹਦੇ ਥੱਲੇ ਕੋਈ ਡੀਲ ਸਾਈਨ ਨਹੀਂ ਹੋਈਆਂ, ਔਰ ਇਸ ਦਾ ਐਲਾਨ ਵੀ ਨੇਤਨਯਾਹੂ ਨੇ ਕੀਤਾ ਸੀ ਕਿ ਮੋਦੀ ਆ ਰਿਹਾ। ਸੋ ਇਹ ਪਹਿਲੀ ਸ਼ੱਕੀ ਲਾਈਨ ਸੀ। ਜਿਉਂ ਹੀ ਜੰਗ ਦੀ ਸ਼ੁਰੂਆਤ ਅਚਾਨਕ, ਉਹ ਤਾਂ ਕਿਸੇ ਨੂੰ ਵੀ ਨਹੀਂ ਸੀ ਪਤਾ ਵੀ ਕੀ ਹੈ। ਉਹ ਤਾਂ ਜਿਵੇਂ ਅਸੀਂ ਕਿਹਾ ਵੀ ਫਰਾਈਡੇ ਨਾਈਟ ਦੀ ਕਨਵਰਸੇਸ਼ਨ ਤੋਂ ਬਾਅਦ ਸੈਚਰਡੇ ਧਾਵਾ ਬੋਲ ਦਿੱਤਾ। ਹਾਲਾਂ ਬਿਲਡਅਪ ਤਾਂ ਪਿਛਲੇ ਕਈ ਮਹੀਨਿਆਂ ਤੋਂ ਹੋ ਰਿਹਾ ਸੀ। ਅਮਰੀਕਨ ਆਰਮਾਡਾ ਇੱਕ ਔਰ ਪਾਵਰਫੁਲ ਜਿਹੜੀ ਹੈ ਸਾਰਾ ਪਾਰਟ ਘੇਰਿਆ ਹੋਇਆ ਸੀ। ਦੈਨ ਇਹਨਾਂ ਦੀ ਮਿਲਨ ਐਕਸਾਈਜ਼ ਜਿਹੜੀ ਵਿਸ਼ਾਖਾਪਟਨਮ ਦੇ ਵਿੱਚ 13-14 ਫਰਵਰੀ ਤੋਂ 28 ਫਰਵਰੀ ਤੱਕ ਚੱਲੀ, ਜਿਸ ਦੇ ਵਿੱਚ 75 ਮੁਲਕਾਂ ਦੀਆਂ ਨੇਵੀਆਂ ਦੇ ਜਿਹੜੇ ਨੇ ਉਹ ਜਿਹੜੇ ਬੇੜੇ ਸ਼ਾਮਲ ਹੋਏ, ਔਰ ਇੱਕ ਜਨਰਲ ਇੱਕ ਕਨਵੈਨਸ਼ਨ ਹੈ ਕਿ ਜਿਹੜੇ ਇਸ ਕਿਸਮ ਦੀਆਂ ਮਸ਼ਕਾਂ ਦੇ ਵਿੱਚ ਸ਼ਾਮਲ ਹੁੰਦੇ ਨੇ, ਸਮੁੰਦਰੀ ਮਸ਼ਕਾਂ 'ਚ, ਉਹਨਾਂ ਦੇ ਕੋਲ ਜਿਹੜੇ ਹਥਿਆਰ ਨਹੀਂ ਹੁੰਦੇ। ਸੇਲਰ ਹੁੰਦੇ ਨੇ, ਹੁੰਦੇ ਉਹ ਸੋਲਜਰ ਨੇ, ਉਹਨਾਂ ਦੀ ਟ੍ਰੇਨਿੰਗ ਪੂਰੀ, ਪਰ ਉਹ ਹਥਿਆਰ ਕੈਰੀ ਨਹੀਂ ਕਰਦੇ। ਹੁਣ 75 ਮੁਲਕਾਂ ਦੇ ਵਿੱਚ ਜ਼ਾਹਰ ਹੈ ਕਿ ਅਮਰੀਕਾ ਵੀ ਪਹਿਲਾਂ ਸ਼ਾਮਲ ਸੀ, ਉਹਨਾਂ ਦੇ ਨੁਮਾਇੰਦੇ ਵੀ ਆਏ, ਲੇਕਿਨ ਉਹਨਾਂ ਦਾ ਜੰਗੀ ਬੇੜਾ ਵੀ ਸੀ ਉੱਥੇ, ਲੇਕਿਨ ਇੱਕਦਮ ਉਹਨਾਂ ਨੇ ਉੱਥੋਂ ਉਹਨੂੰ ਕੱਢ ਲਿਆ। ਸੋ ਜਦੋਂ ਅਮਰੀਕਾ ਦੀ ਔਰ ਈਰਾਨ, ਜਦੋਂ ਕਿ ਖੁਦ ਇੰਡੀਅਨ ਜਿਹੜਾ ਉਹਦਾ ਕਾਊਂਟਰ ਪਾਰਟ ਹੈ ਉਹਨਾਂ ਨੇ ਇਨਵਾਈਟ ਕੀਤਾ ਹੋਇਆ ਸੀ, ਈਰਾਨ ਇਹਦੇ ਬਾਵਜੂਦ ਕਿ ਮਾਹੌਲ ਸਾਰਾ ਜੰਗ ਦਾ ਪਿਛਲੇ 9 ਮਹੀਨੇ ਤੋਂ ਜਦੋਂ 12 ਰੋਜ਼ਾ ਜੰਗ 22 ਜੂਨ 2025 ਤੋਂ ਹੋਈ ਹੈ ਉਹ ਚੱਲ ਰਿਹਾ ਸੀ, ਲੇਕਿਨ ਕਈ ਵਾਰ ਤੁਸੀਂ ਦੋਸਤ 'ਤੇ ਟਰਸਟ ਕਰਦੇ ਹੋ। ਆਪਣਾ ਬੇੜਾ ਜਿਹੜਾ ਹੈ ਉਹਨਾਂ ਨੇ ਭੇਜਿਆ, ਜਿਹਦੇ 'ਚ 130 ਕਿ ਕਿੰਨੇ ਸੇਲਰ ਸੀ। 2 ਹਫ਼ਤੇ ਉਹਨਾਂ ਨੇ ਜਿਹੜਾ ਉਹ ਪੂਰੇ ਸਲੂਟ ਸਲਾਟ ਦਿੱਤੇ ਲੈ, ਕਿਉਂਕਿ 75 ਮੁਲਕਾਂ ਦੇ ਜੰਗੀ ਬੇੜੇ 11 ਦੇ ਕਰੀਬ ਹੋਰਾਂ ਦੇ ਪੂਰਾ ਉੱਥੇ ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ, ਇਹ ਉਹ। ਫਿਰ ਉਹਨਾਂ ਨੇ ਆਪਣੇ ਤੋਹਫੇ ਵਗੈਰਾ ਖਰੀਦੇ। 4-5 ਦਿਨ ਉਹਨਾਂ ਨੇ ਜਿਹੜੀ ਹੈ ਉਹ ਟੂਰਿਜ਼ਮ ਕੀਤਾ। ਫਿਰ
ਉਹ ਵਾਪਸ ਜਦੋਂ ਮੁੜੇ ਤੇ ਅਜੇ ਜਿਹੜਾ ਹਾਲਾਂ ਉਹ ਈਰਾਨ ਤੋਂ 2000 ਕਿਲੋਮੀਟਰ ਦੂਰ ਆਏ, ਭਾਰਤ ਦੇ ਨਾਲ ਮਿਲ ਕੇ ਜਿਹੜੀ ਇਹ ਡਿਪਲੋਮੈਟਿਕ ਔਰ ਇਹ ਤੋਂ ਨਿਕਲੇ ਔਰ ਸ੍ਰੀਲੰਕਾ ਦੇ ਉਹਨਾਂ ਪਾਣੀਆਂ 'ਚ ਪਹੁੰਚਦਿਆਂ ਇੰਟਰਨੈਸ਼ਨਲ ਵਾਟਰਸ ਦੇ ਵਿੱਚ ਉਹਨਾਂ ਦੇ ਉੱਤੇ ਜਿਹੜਾ ਅਮਰੀਕੀ ਸਬਮੈਰੀਨ ਨੇ ਟਾਰਪੀਡੋ ਦੇ ਨਾਲ ਅਟੈਕ ਕਰਕੇ ਉਸ ਬੇੜੇ ਨੂੰ ਡੋਬ ਦਿੱਤਾ। ਔਰ ਜਿਵੇਂ ਅਮਰੀਕਨ ਸੈਕਟਰੀ ਆਫ ਡਿਫੈਂਸ ਨੇ ਆਪਣੀ ਬਰੀਫਿੰਗ 'ਚ ਕਿਹਾ ਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਪਹਿਲੀ ਵਾਰ ਹੈ ਕਿ ਇਸ ਲੈਵਲ ਦਾ ਜਿਹੜਾ ਬੇੜਾ ਡੋਬਿਆ ਗਿਆ। ਉਹਨਾਂ ਦੇ ਜਿੰਨੇ ਵੀ 130-35 ਸੀ ਉਹਨਾਂ 'ਚੋਂ 30 ਜਿਹੜੇ ਸੇਲਰ ਨੇ ਉਹਨੂੰ ਸ੍ਰੀਲੰਕਾ ਨਿੱਕਾ ਜਿਹਾ ਮੁਲਕ ਉਹਨਾਂ ਨੇ ਉਹਨਾਂ ਨੂੰ ਸੇਵ ਕੀਤਾ, ਹਸਪੀਟਲਸ ਨੇ ਉੱਥੇ ਪਏ, ਬਾਕੀ ਡੁੱਬ ਡੱਬ ਗਏ, ਕੁਸ਼ਤੀਆਂ ਡੈਡ ਬਾਡੀਜ਼ ਮਿਲੀਆਂ ਨੇ। ਹੁਣ ਇੰਡੀਅਨ ਓਸ਼ਨ ਦੇ ਵਿੱਚ ਇਹ ਵਾਪਰਦਾ, ਇਸ ਨੂੰ ਇਸ ਦੇ ਉੱਤੇ ਨਾ ਭਾਰਤ, ਪਹਿਲੀ ਗੱਲ ਤਾਂ ਇਹ ਭਾਰਤ ਦੀ ਮੋਰਲ ਰਿਸਪੌਂਸਿਬਿਲਟੀ ਬਣਦੀ ਹੈ ਕਿ ਉਹ ਇਸ ਕਿਸਮ ਦੇ ਵਾਕਿਆ ਨੂੰ ਨਾ ਹੋਣ ਦਿੰਦਾ, ਜਾਂ ਉਸ ਨੂੰ ਅਸੀਂ ਜਿਵੇਂ ਬੀਤੇ ਦਿਨ ਕਿਹਾ ਸੀ ਕਿ ਵੀ ਇਹੀ ਨਹੀਂ ਕਿ ਵੀ ਉਹਦੇ ਨੋਟਿਸ 'ਚ ਹੋ ਸਕਦਾ ਉਹੀ ਸਾਰੇ 'ਚ ਪਾਰਟੀ ਹੋਏ, ਉਹਦੀ ਧੌਣ ਮਰੋੜੀ ਹੋਏ, ਲੇਕਿਨ ਈਵਨ ਅਫਸੋਸ ਦਾ ਇਜ਼ਹਾਰ ਤੱਕ ਵੀ ਨਹੀਂ ਕੀਤਾ ਕਿ ਬਈ ਇਵੇਂ ਹੋਇਆ। ਹੁਣ ਉਸ ਤੋਂ ਪਹਿਲਾਂ ਜਿਸ ਦਿਨ ਸੈਚਰਡੇ ਮਾਰਨਿੰਗ ਖਮੀਨੀ ਨੂੰ ਮਾਰਿਆ ਜਾਂਦਾ ਹੈ ਉਸ ਦੇ ਉੱਤੇ ਵੀ ਕੋਈ ਕਾਮੈਂਟ ਨਹੀਂ, ਕੋਈ ਹਾਲਾਂ ਉਸ ਤੋਂ ਪਹਿਲਾਂ ਜਿਹੜਾ ਇਰਾਨੀਅਨ ਪ੍ਰੈਜ਼ੀਡੈਂਟ ਸੀ ਹੈਲੀਕਾਪਟਰ ਹਾਦਸੇ 'ਚ ਜਿਹੜਾ ਮਾਰਿਆ ਗਿਆ, ਹਾਲਾਂ ਉਹ ਵੀ ਹਾਦਸਾ ਨਹੀਂ ਸੀ, ਉਹ ਮੋਸਾਦ ਦੀ ਲਾਈਨ ਹੀ ਸੀ, ਉਦੋਂ ਇੱਕ ਦਿਨ ਦਾ ਪੂਰਾ ਅਫਸੋਸ ਸਾਰੇ ਮੁਲਕ 'ਚ ਭਾਰਤ ਦੇ ਵਿੱਚ ਵੀ ਸ਼ੋਕ ਮਨਾਇਆ ਗਿਆ ਸੀ। ਤੇ ਜਦੋਂ ਉਸ ਦੇ ਈਵਨ ਸ਼ੋਕ ਦੇ ਲਈ ਜਿਹੜਾ ਉਹ ਉਹਨਾਂ ਨੇ ਇਰਾਨੀਅਨ ਐਮਬੈਸੀ ਜਿਹੜੀ ਦਿੱਲੀ 'ਚ ਹੈ ਉਹਨਾਂ ਨੇ ਰਜਿਸਟਰ ਰੱਖਿਆ, ਸਭ ਤੋਂ ਪਹਿਲਾਂ ਜਿਹੜਾ ਐਸ ਜੈ ਸ਼ੰਕਰ ਉੱਥੇ ਅਫਸੋਸ ਕਰਨ ਗਿਆ ਸੀ, ਦਸਤਖਤ ਕਰਨ ਗਿਆ ਸੀ। ਹੁਣ ਖਮੀਨੀ ਦੇ ਮੌਤ ਦੇ ਉੱਤੇ ਵੀ ਕੋਈ ਅਫਸੋਸ ਜਾਂ ਰਿਗਰੈਟ ਨਹੀਂ ਹੈ। ਜਦੋਂ ਰਜਿਸਟਰ ਹੁਣ ਰੱਖਿਆ ਉਹਨਾਂ ਨੇ ਇਰਾਨੀਅਨ ਐਮਬੈਸੀ ਨੇ, ਔਰ ਪਹਿਲੇ ਦਿਨ ਪਹਿਲੇ ਦਸਤਖਤ ਕਰਨ ਵਾਲਾ ਜਿਹੜਾ ਰਸ਼ੀਆ ਦਾ ਐਮਬੈਸਡਰ ਹੈ ਦਿੱਲੀ ਦੇ ਵਿੱਚ ਉਹ ਹੈ ਐਸ ਜੈ ਸ਼ੰਕਰ, ਖੁਦ ਨਹੀਂ ਗਿਆ ਹੈ। ਪਹਿਲੇ 24 ਘੰਟੇ ਤਾਂ ਕੋਈ ਵੀ ਨਹੀਂ ਗਿਆ, 24 ਘੰਟੇ ਬਾਅਦ ਕਿਉਂਕਿ ਜਦੋਂ ਇਹ ਕ੍ਰਿਟਿਸਿਜ਼ਮ ਹੋਇਆ ਕਿ ਵੀ ਤੁਸੀਂ ਕਿਸ ਪਾਸੇ ਖੜੇ ਹੋ, ਬਈ ਜਾਂ ਤਾਂ ਨਿਊਟਰੈਲਿਟੀ ਰੱਖੋ ਜਿਹੜੀ ਸੂਟ ਕਰਦੇ ਹੈ, ਪਰ ਜੇ ਤੁਸੀਂ ਇਜ਼ਰਾਈਲ ਦੇ ਖੈਮੇ 'ਚੋਂ ਤੇ ਫਿਰ ਹੁਣ ਉਹਨਾਂ ਦਾ ਜਿਹੜਾ ਫੋਰਨ ਅਫੇਅਰਸ ਦਾ ਸੈਕਟਰੀ ਉਹ ਜਾ ਕੇ ਉੱਥੇ ਦਸਤਖਤ ਕਰਕੇ ਆਇਆ। ਹੁਣ ਇਸ ਸਾਰੇ ਦੇ ਉੱਤੇ ਇੱਕ ਤਾਂ ਸੀ ਕਿ ਵੀ ਜਦੋਂ ਉਹਨਾਂ ਨੂੰ ਇੰਡੀਅਨ ਪੁੱਛਿਆ ਗਿਆ ਕਿ ਵੀ ਇਹ ਜਿਹੜਾ ਇਹਨਾਂ ਦਾ ਬੇੜਾ ਜਿਹੜਾ ਪੀਸਫੁਲ ਮਿਸ਼ਨ ਤੇ ਸੀ, ਭਾਰਤ ਦੇ ਸੱਦੇ ਤੇ ਸੀ, ਤੁਹਾਡੀ ਮੇਜ਼ਬਾਨੀ ਤੇ ਸੀ, ਤੁਸੀਂ ਘੱਟੋ ਘੱਟ ਜਿਹੜੇ ਮਰੇ ਨੇ ਉਹਨਾਂ ਦੇ ਲਈ ਤਾਂ ਰਿਗਰੈਟ ਕਰੋ। ਫਿਰ ਕੋਈ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਜੀ ਤੁਸੀਂ ਮਦਦ, ਕਹਿੰਦੇ ਜੀ ਉਹਨਾਂ ਨੇ ਸਾਨੂੰ ਕਿਹਾ ਨਹੀਂ ਮਦਦ ਲਈ। ਇਹਦਾ ਮਤਲਬ ਇਹ ਹੈ ਸਾਰਾ ਕਿ ਵੀ ਕੁਛ ਨਾ ਕੁਛ ਐਸਾ ਹੈ, ਔਰ ਜਿਹੜੇ ਲੋਕ ਉੱਥੇ ਬੈਠੇ ਆਪੋਜੀਸ਼ਨ ਦੇ ਵਿੱਚ ਵੀ ਇਹ ਗੱਲ ਕਹਿੰਦੇ ਨੇ, ਉਹ ਐਵੇਂ ਨਹੀਂ ਕਹਿੰਦੇ ਕਿ ਭਾਈ ਇਹ ਐਸਾ ਕੀ ਹੈ ਵੀ ਇਹਨੇ ਨੈਤਨਯਾਹੂ ਦੇ ਸਾਹਮਣੇ, ਇਜ਼ਰਾਈਲ ਦੇ ਸਾਹਮਣੇ ਮੁਕੰਮਲ ਸਰੈਂਡਰ ਕੀਤਾ ਹੈ। ਹੁਣ ਇਹ ਸਭ ਦੇ ਉੱਤੇ ਅਮਰੀਕਾ ਦਾ ਬੜਾ ਮਸ਼ਹੂਰ ਇਹ ਰਿਟਾਇਰਡ ਆਰਮੀ ਕਰਨਲ ਹੈ ਡਗਲਸ ਮੈਕਗ੍ਰੈਗਰ, ਔਰ ਇਹ ਅੱਡ ਚੈਨਲਸ ਦੇ ਉੱਤੇ ਅੱਜ ਕੱਲ੍ਹ ਤਾਂ ਡਿਜੀਟਲ ਔਰ YouTube ਦੇ ਨੇ। ਮੈਂ ਵੀ ਇਸ ਨੂੰ ਜਿਹੜਾ ਉਹ ਪਸੰਦ ਕਰਦਾ ਕਿਉਂਕਿ ਜਿਹੜਾ ਰਵਾਇਤੀ ਕਾਮੈਂਟਰੀ ਆ ਉਸ ਤੋਂ ਹਟ ਕੇ ਗੱਲ ਕਰਦਾ। ਹੁਣ ਮੈਕਗ੍ਰੈਗਰ ਨੇ ਜਿਹੜਾ ਉਸ ਅਮਰੀਕਾ ਨਿਊਜ਼ ਨੈਟਵਰਕ ਦੇ ਉੱਤੇ ਇੱਕ ਡਿਸਕਸ਼ਨ ਦੇ ਵਿੱਚ ਕਿਹਾ ਕਿ US ਨੇਵੀ ਇਜ਼ ਯੂਜ਼ਿੰਗ ਇੰਡੀਅਨ ਪੋਰਟਸ ਟੂ ਸਟ੍ਰਾਈਕ ਈਰਾਨ, ਔਰ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਈਰਾਨ ਦੇ ਉੱਤੇ ਜਾਂ ਦੂਸਰੇ ਵੀ ਚੱਲ ਰਿਹਾ ਹੈ, ਇਹ ਈਵਨ ਅਮਰੀਕਨ ਹੁਣ ਫੌਜੀ ਹੈ, ਲੈਫਟੀਨੈਂਟ ਕਰਨਲ ਹੈ, ਇਹਦਾ ਮਤਲਬ ਹੈ ਵੀ ਉਹਦੇ ਕੋਲ ਜਿਹੜੇ ਇਸ ਲੈਵਲ ਦੇ ਲੋਕ ਜਿਨ੍ਹਾਂ ਨੇ ਸਰਵ ਕੀਤਾ ਹੁੰਦਾ ਉਹਨਾਂ ਕੋਲ ਅੰਦਰੂਨੀ ਜਾਣਕਾਰੀ ਵੀ ਹੁੰਦੀ ਹੈ। ਜਿਵੇਂ ਹੁਣ ਜੇ ਅਸੀਂ ਐਜ਼ ਏ ਐਕਟਿਵਿਸਟ ਕੰਮ ਕਰਦੇ ਹਾਂ, ਵਿਰੋਧੀ ਖੈਮਿਆਂ ਦੇ ਲੋਕ ਵੀ ਜਿਹੜੇ ਥੋੜ੍ਹੇ ਬਹੁਤ ਹਮਦਰਦੀ ਕਿਤੇ ਨਾ ਕਿਤੇ ਰੱਖਦੇ ਨੇ, ਜਾਂ ਕਈ ਵਾਰੀ ਉਹਨਾਂ ਨੇ ਆਪਣੇ ਹੀ ਕਿਸੇ ਨੂੰ ਅਨਸੈਟਲ ਕਰਨਾ ਹੁੰਦਾ ਜਾਂ ਅਪਸੈਟ ਕਰਨਾ ਹੁੰਦਾ, ਉਹ ਸਾਨੂੰ ਜਾਣਕਾਰੀ ਦੇ ਦਿੰਦੇ ਨੇ ਵੀ ਇਵੇਂ। ਕਈ ਕਹਿਣਗੇ ਜੀ ਤੁਸੀਂ ਕਿੱਥੋਂ, ਤੁਹਾਨੂੰ ਪਤਾ, ਇਹ ਹੁੰਦਾ ਹੈ ਹਰ ਇੱਕ ਦੇ। ਇਸੇ ਤਰ੍ਹਾਂ ਜਿਹੜੇ ਪ੍ਰੋਮੀਨੈਂਟ ਜਰਨਲਿਸਟ ਨੇ ਉਹ ਸਰਕਾਰੀ ਦਰਬਾਰੇ ਬੈਠੇ ਹੁੰਦੇ ਨੇ। ਹੁਣ ਜਿਵੇਂ ਜੇ ਵਾਸ਼ਿੰਗਟਨ ਪੋਸਟ ਨੇ ਇਹ ਸਟੋਰੀ ਕੱਢੀ, 6 ਜਰਨਲਿਸਟਾਂ ਦੀ ਸਟੋਰੀ ਸੀ ਕਿ ਬਈ ਸਾਊਦੀ ਅਰੇਬੀਆ ਦਾ ਕਰਾਊਨ ਪ੍ਰਿੰਸ ਆ ਕੇ ਇੱਥੇ 3 ਦਿਨ ਬੈਠਾ ਰਿਹਾ DC 'ਚ, ਔਰ ਇਹ ਕਹਿੰਦਾ ਰਿਹਾ ਵੀ ਹਮਲਾ ਕਰੋ ਈਰਾਨ ਤੇ। ਹੁਣ ਜਿਹੜਾ ਉਹਦਾ ਬਿਆਨ ਸੀ ਕਿ ਜੀ ਨਹੀਂ ਅਸੀਂ ਇਸ ਤੇ ਹੱਕ 'ਚ ਨਹੀਂ, ਅਸੀਂ ਹੁਣ ਜੇ ਈਰਾਨ ਨੇ ਜਿਹੜਾ ਅਟੈਕ ਕੀਤਾ ਸਾਊਦੀ ਅਰੇਬੀਆ ਜਾਂ ਆਮਕੋ ਉਹਨਾਂ ਦੀ ਦੂਜੇ ਤੇ, ਕਿਉਂਕਿ ਇਹ ਸਾਹਮਣੇ ਹੁਣ ਵਾਸ਼ਿੰਗਟਨ ਪੋਸਟ ਨੂੰ ਇਹ ਕਿੱਥੋਂ ਪਤਾ ਲੱਗਾ
ਕਿਉਂਕਿ ਤੁਹਾਡੇ ਸੋਰਸ ਅੰਦਰੂਨੀ ਨੇ। ਜੀ ਇਸੇ ਤਰ੍ਹਾਂ ਜਦੋਂ ਅਮਰੀਕਾ ਦੇ ਵਿੱਚ ਬਹੁਤ ਵੱਡਾ ਸਕੈਂਡਲ ਵਾਟਰਗੇਟ ਸਕੈਂਡਲ ਹੋਇਆ ਸੀ ਕਿ ਜਿਹੜੇ ਵਾਟਰਗੇਟ ਡੈਮੋਕ੍ਰੈਟਾਂ ਦੀ ਕਨਵੈਨਸ਼ਨ ਕੇ ਕੀ ਸੀ ਉਹਨੂੰ ਬੱਗ ਕੀਤਾ ਹੋਇਆ ਸੀ ਅੰਦਰੋਂ ਪ੍ਰੈਜ਼ੀਡੈਂਟ ਨਿਕਸਨ ਸਨ, ਔਰ ਉਹਨੇ ਵਾਸ਼ਿੰਗਟਨ ਪੋਸਟ ਦਾ ਹੀ ਸੀ ਸ਼ਾਇਦ ਬੌਬ ਪੈਕਰ, ਉਹਨਾਂ ਦਾ ਰਿਪੋਰਟ ਤਾਂ ਡੈਥ ਹੋ ਗਈ ਉਹਨੇ ਸਟੋਰੀ ਰਿਵੀਲ ਕੀਤੀ ਸੀ, ਔਰ ਉਹ ਇੰਨਾ ਵੱਡਾ ਸਕੈਂਡਲ ਵਾਟਰਗੇਟ ਬਣਿਆ ਕਿ ਪ੍ਰੈਜ਼ੀਡੈਂਟ ਨਿਕਸਨ ਨੂੰ ਰਿਜ਼ਾਈਨ ਕਰਨਾ ਪਿਆ। ਉਹਨਾਂ ਨੂੰ ਕਿਹਾ ਇੰਪੀਚ ਕਰਾਂਗੇ, ਆਲਮੋਸਟ ਇੰਪੀਚਮੈਂਟ ਦੇ ਨੇੜੇ ਸੀ। ਸੋ ਮਤਲਬ ਇਹ ਹੈ ਵੀ ਕਈ ਵਾਰ ਇਹ ਲੱਗਦਾ ਹੁੰਦਾ ਹੈ ਸੋਰਸ ਤਾਂ ਤੁਹਾਡਾ ਕਿਤੇ ਵੀ ਇਨਸਾਈਡਰ ਹੋ ਸਕਦਾ। ਹੁਣ ਗਲੋਬ ਐਂਡ ਮੇਲ ਨੇ ਉੱਥੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਦਿੱਲੀ 'ਚ ਬੈਠਾ ਹੈ, ਨਹੀਂ ਮੋਦੀ ਦੇ ਨਾਲ ਉਹ ਜਿਹੜਾ ਉਹ ਜੱਫੀਆਂ ਪਾ ਰਿਹਾ, ਤੇ ਇੱਧਰ ਗਲੋਬ ਐਂਡ ਮੇਲ ਸਟੋਰੀ ਕਰ ਰਹੀ ਹੈ ਕਿ ਆ ਪਵਨ ਕੁਮਾਰ, ਕਮਲਜੀਤ ਸਿੰਘ ਆ ਵੈਨਕੂਵਰ ਦੇ ਇੰਡੀਅਨ ਕੌਂਸੂਲੇਟ ਦੇ, ਇਹ ਅੰਦਰੋਂ ਇਹਨਾਂ ਨੇ ਹੀ ਸਾਰੀ ਉਹ ਰੇਕੀ ਕੀਤੀ ਔਰ ਇਹ ਕਿਲਿੰਗ ਇਹਨਾਂ ਨੇ ਕੀਤੀ, ਬਿਲਕੁਲ ਫੂਕ ਕੱਢ ਕੇ ਰੱਖ। ਹੁਣ ਗਲੋਬ ਐਂਡ ਮੇਲ ਨੇ ਜਿਹੜੀ ਇਹ ਸਟੋਰੀ ਕੱਢੀ ਆਲਰੇਡੀ, ਕਿਉਂਕਿ ਟੈਸਟੀਫਾਈ ਤਾਂ ਸੀਸਸ ਨੇ ਕੀਤਾ ਹੋਇਆ। ਕਹਿਣ ਦਾ ਮਤਲਬ ਇਹ ਹੈ, ਮੈਂ ਇਹ ਸਮਝਦਾ ਹਾਂ ਵੀ ਭਾਵੇਂ ਜਦੋਂ ਹੀ ਇਹ ਮਿਸਟਰ ਮੈਗਰੈਗਰ ਨੇ ਇਹ ਕਿਹਾ, ਇਸ ਦਾ ਕੋਈ ਹੁਣ ਸਬੂਤ ਕੀ ਦੇਣਾ ਹੁੰਦਾ, ਕਿਹੜਾ ਉਹਨੇ ਕੋਈ ਸੈਟੇਲਾਈਟ ਪਿਕਚਰਸ ਦੇ ਦੇਣੀਆਂ ਨੇ, ਲੇਕਿਨ ਜਿਵੇਂ ਇੰਡੀਆ ਨੇ ਇਸ ਦੇ ਉੱਤੇ ਫੌਰਨ ਰਿਐਕਟ ਕੀਤਾ, ਇਹ ਰਿਐਕਸ਼ਨ ਵੀ ਅਦਰਵਾਈਜ਼ ਕਮੈਂਟੇਟਰ ਹੈ ਇੱਕ ਥਾਂ ਤੇ ਬੈਠਾ ਕਹਿ ਦਿੱਤਾ ਹੈ ਤੁਹਾਨੂੰ ਤਾਂ ਇਹ ਪਰਵਾਹ ਹੀ ਨਹੀਂ ਹੈ, ਐਡਾ ਵੱਡਾ ਐਪਸਟੀਨ ਸਕੈਂਡਲ ਦੂਜੇ ਤੀਜੇ, ਤੁਸੀਂ ਪਾਰਲੀਮੈਂਟ ਨੂੰ ਫੇਸ ਹੀ ਨਹੀਂ ਕਰਦੇ, ਤੁਸੀਂ ਬਾਕੀਆਂ ਨੂੰ ਰਿਡੀਕਿਊਲ ਕਰਦੇ ਹੋ। ਠੀਕ ਕਿਹਾ ਕਾਂਗਰਸ ਦੇ ਸਪੋਕਸਮੈਨ ਨੇ, ਉਹਨੇ ਕਿਹਾ ਵੀ ਹੁਣ ਇੰਡੀਅਨ ਪਾਰਲੀਮੈਂਟ 'ਚ ਬਹਿਣਾ ਇਵੇਂ ਲੱਗਦਾ ਜਿਵੇਂ ਨਾਰਥ ਕੋਰੀਆ ਦੀ ਪਾਰਲੀਮੈਂਟ 'ਚ ਬੈਠੇ ਹੋ, ਕਿ ਬਈ ਉੱਥੇ ਜਦੋਂ ਆਉਂਦਾ ਉਹ ਮੋਦੀ ਮੋਦੀ ਉਹ ਬੀਜੇਪੀ ਵਾਲੇ ਬੈਂਚ ਖੜਕਾਉਣ ਲੱਗ ਜਾਂਦੇ ਨੇ, ਕਿਸੇ ਆਪੋਜੀਸ਼ਨ ਵਾਲੇ ਨੂੰ ਬੋਲਣ ਨਹੀਂ ਦਿੰਦੇ, ਜੇ ਕੋਈ ਬੋਲ ਕੇ ਕੁਝ ਕਹਿੰਦਾ ਸਪੀਕਰ ਉਹਨਾਂ ਦਾ ਬੈਠਾ ਕਹਿੰਦਾ ਐਕਸਪੰਜ ਫਰੋਮ ਦਾ ਰੈਕਡ, ਇਹਨੂੰ ਇਹਦੇ 'ਚ ਲਿਖਤੀ ਕਾਰਵਾਈ 'ਚੋਂ ਬਾਹਰ ਕੱਢੋ। ਸੋ ਜਦੋਂ ਜਿੱਥੇ ਇਸ ਕਿਸਮ ਦਾ ਮਾਹੌਲ ਹੈ, ਔਰ ਜਿਉਂ ਹੀ ਇੰਡੀਆ ਰਿਜੈਕਟਸ ਕਲੇਮਸ ਆਫ US ਯੂਜ਼ਿੰਗ ਇਟਸ ਪੋਰਟਸ ਅਗੇਂਸਟ ਈਰਾਨ, ਇੰਡੀਆ ਨੇ ਫੌਰਨ ਕਿਹਾ ਕਿ ਜੀ ਇਹ ਜਿਹੜੀ ਕਰਨਲ ਡਗਲਸ ਮੈਗਰੈਗਰ ਨੇ ਜਿਹੜਾ ਕਿਹਾ ਇਹ ਬਿਲਕੁਲ ਫੇਕ ਨਿਊਜ਼ ਹੈ, ਐਸਾ ਕੁਝ ਨਹੀਂ ਹੈ। ਹੁਣ ਹਾਲਾਂਕਿ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਈਵਨ ਹੁਣ ਦਿੱਲੀ ਦੇ ਵਿੱਚ ਸਾਈਮਲਟੇਨੀਅਸਲੀ ਰਾਇਸੀਨਾ ਡਾਇਲੌਗ, ਇਹ ਐਸ ਜੈ ਸ਼ੰਕਰ ਨੇ ਡਰਾਮਾ ਜਿਹਾ ਕੀਤਾ ਸੀ। ਰਾਇਸੀਨਾ ਸਾਡਾ ਪਿੰਡ ਸੀ ਕਿਸੇ ਜ਼ਮਾਨੇ 'ਚ, ਜਿੱਥੇ ਵਣਜਾਰੇ ਲੁਬਾਣੇ ਸਿੱਖਾਂ ਦਾ ਗੜ੍ਹ ਸੀ, ਔਰ ਇਹ ਗੁਰਦੁਆਰਾ ਸੀਸਗੰਜ, ਬੰਗਲਾ ਸਾਹਿਬ, ਰਕਾਬਗੰਜ, ਇਹ ਤਾਂ ਹੈ ਹੀ ਨੇ ਜਿਹੜੀ ਇੰਡੀਅਨ ਪਾਰਲੀਮੈਂਟ ਦੀ ਬਿਲਡਿੰਗ ਹੈ, ਔਰ ਵਾਇਸਰਾਏ ਹਾਊਸ ਪ੍ਰੈਜ਼ੀਡੈਂਟ ਜਿੱਥੇ ਰਾਸ਼ਟਰਪਤੀ ਹੈ, ਇਹ ਸਾਰੀ ਗੁਰਦੁਆਰੇ ਦੀ ਜਾਇਦਾਦ ਸੀ। ਉਹ ਰਾਇਸੀਨਾ ਉਹਦਾ ਪੁਰਾਣਾ ਨਾਂ ਹੈ, ਔਰ ਇਸ ਦੇ ਉੱਤੇ ਜਿਹੜਾ ਇਹਨਾਂ ਨੇ ਰੱਖਿਆ ਜੀ ਅਸੀਂ ਰਾਇਸੀਨਾ ਡਾਇਲੌਗ ਕਰਨਾ ਹੈ ਜੀ। ਇਹਦੇ 'ਚ ਇਹ ਹੈ ਵੀ ਦੁਨੀਆ ਦੇ ਅੱਡ-ਅੱਡ ਮੁਲਕਾਂ ਦੇ ਤੁਸੀਂ ਫੋਰਨ ਮਿਨਿਸਟਰ, ਉਹਨਾਂ ਦੇ ਸਪੈਸ਼ਲ ਜਿਹੜੇ ਨੇ ਇਨਵਾਈਟ ਹੀ ਕਰਕੇ ਉਹਨਾਂ ਨੂੰ ਤੁਸੀਂ ਕਰਦੇ ਹੋ, ਔਰ ਇਹ ਬਹੁਤ ਵੱਡਾ ਇਹਦਾ ਰੌਲਾ ਹੁੰਦਾ। ਵੱਡੇ ਵੱਡੇ ਲੋਕ ਪਿਛਲੇ ਕਈ ਸਾਲਾਂ ਤੋਂ ਇਹਨਾਂ ਨੇ ਇਵੈਂਟ ਐਸਟੈਬਲਿਸ਼ ਕਰ ਦਿੱਤੀ। ਹੁਣ ਇਸ ਵਾਰ ਵੀ ਦੁਨੀਆ ਦੇ 150 ਤੋਂ ਜ਼ਿਆਦਾ ਮੁਲਕਾਂ ਦੇ 1800 ਡੈਲੀਗੇਟ ਜਿਹੜੇ ਨੇ ਉਹ ਸੱਦੇ ਹੋਏ ਸੀ, ਉਹਨਾਂ ਨੇ ਐਡਰੈਸ ਕਰਨਾ ਸੀ, ਪਰ ਜਿਹੜੇ ਉੱਥੇ ਫਸੇ ਹੋਏ ਨੇ ਉਹਨਾਂ ਦਾ ਨਿਕਲਣਾ ਔਖਾ ਹੋਇਆ ਹੈ। ਤੇ 1800 ਚੋਂ ਸਿਰਫ ਜਿਹੜੇ 1100 ਨੇ ਕੈਂਸਲ ਕਰਤਾ ਆਪਣਾ ਪ੍ਰੋਗਰਾਮ। ਸੋ ਜਿਹੜੇ 700-800 ਰਹਿ ਗਏ ਜੇ ਉਹਨਾਂ ਦੇ ਵਿੱਚ ਵੀ ਮਾਲਦੀਵਜ਼ ਔਰ ਸ੍ਰੀਲੰਕਾ, ਭੂਟਾਨ, ਗੁਆਂਢੀ ਮੁਲਕ ਜਿਹੜੇ ਡਰਾਈਵ ਕਰਕੇ ਹੀ ਆਏ ਹੋਣੇ ਨੇ ਉਹ ਆਏ। ਹੁਣ ਉਹਨਾਂ ਨੇ ਈਵਨ ਮਾਲਦੀਵਜ਼ ਔਰ ਸ੍ਰੀਲੰਕਾ ਨੇ ਵੀ ਫਿਕਰ ਦਾ ਇਜ਼ਹਾਰ ਕੀਤਾ। ਉਹਨਾਂ ਨੇ, ਇਹਨਾਂ ਦੀ ਆਪਣੀ ਖਬਰ ਹੀ ਹੈ, ਸਿੰਕਿੰਗ ਆਫ ਇਰਾਨੀਅਨ ਸ਼ਿਪ brings war to region, say Sri Lankan and Maldivian leaders। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਸਿੰਕ ਕੀਤਾ ਹੈ, ਇਹ ਤਾਂ ਜੰਗ ਜਿਹੜੀ ਹੈ ਸਾਡੀਆਂ ਬਰੂਹਾਂ ਤੇ ਆ ਗਈ ਹੈ, ਇੰਡੀਅਨ ਓਸ਼ਨ 'ਚ ਆ ਗਈ। ਹੁਣ ਇਹਦੇ 'ਚ ਵੀ ਜਿਹੜੀ ਇੱਕ ਹੋਰ ਇੰਪੋਰਟੈਂਟ ਗੱਲ, ਕਿਉਂਕਿ ਇਸ ਰਾਇਸੀਨਾ ਡਾਇਲੌਗ ਦੇ ਵਿੱਚ ਅਮਰੀਕਾ ਦੇ ਜਿਹੜੇ ਡਿਪਟੀ ਸੈਕਟਰੀ ਆਫ ਸਟੇਟ ਮਿਸਟਰ ਕ੍ਰਿਸਟੋਫਰ ਲੈਂਡਿਓ, ਉਹਨਾਂ ਨੇ ਐਡਰੈਸ ਕੀਤਾ। ਹੁਣ ਇਹ ਜਿਸ ਲੈਵਲ ਦੇ ਉੱਤੇ ਇੰਡੀਆ ਨੂੰ ਝੰਬਿਆ ਹੋਇਆ ਅਮਰੀਕਾ ਨੇ, ਔਰ ਜਿਵੇਂ ਮਿਸਟਰ ਸਰੈਂਡਰ ਮੋਦੀ ਜਿਹੜਾ ਹੁਣ ਉੱਥੇ ਉਹ ਕਹਿੰਦੇ ਲੋਕ ਨਰਿੰਦਰ ਮੋਦੀ ਨਹੀਂ ਕਹਿੰਦੇ, ਸਰੈਂਡਰ ਮੋਦੀ ਕਹਿੰਦੇ ਨੇ, ਵੀ ਸਰੈਂਡਰ ਹੀ ਕੀਤਾ ਹੋਇਆ। ਹੁਣ ਈਵਨ ਇਸ ਰਾਇਸੀਨਾ ਡਾਇਲੌਗ ਦੇ ਵਿੱਚ ਅਮਰੀਕਾ ਦੇ ਡਿਪਟੀ ਸੈਕਟਰੀ ਆਫ ਸਟੇਟ ਕ੍ਰਿਸਟੋਫਰ ਲੈਂਡਿਓ ਨੇ ਜੋ ਕਿਹਾ, ਮੈਂ ਐਗਜ਼ੈਕਟਲੀ ਉਹਨਾਂ ਦੇ ਲਫ਼ਜ਼ ਦੁਹਰਾਉਣਾ ਚਾਹੁੰਦਾ। ਉਹਨਾਂ 'ਚ ਉਹਨਾਂ ਨੇ ਕਿਹਾ ਕਿ ਦਾ US won't give India the same kind of economic advantage it gave to China, which allowed that country to emerge as a major competitor। Deputy Secretary of State
Christopher Landau said on Thursday, signaling Washington's cautiousness in negotiations over a trade deal. ਉਹਨੇ ਕਿਹਾ ਜੀ ਜਿਹੜੇ 20 ਸਾਲ ਪਹਿਲਾਂ ਅਸੀਂ ਚਾਈਨਾ ਨੂੰ ਕੰਸੈਸ਼ਨ ਦਿੱਤੇ ਸੀ ਉਹ ਤੁਹਾਨੂੰ ਅਸੀਂ ਨਹੀਂ ਦੇਣੇ। While the US wants to work with India to unlock its limitless potential, ਕਿ ਵੀ ਤੁਹਾਡੇ ਮੁਲਕ 'ਚ potential ਬੜਾ ਹੈ, ਅਸੀਂ ਉਹਨੂੰ ਟੈਪ ਕਰਨਾ ਚਾਹੁੰਦੇ ਹਾਂ, India should understand that we are not going to make the same mistakes with India that we made with China 20 years ago. ਜਿਹੜੀਆਂ ਗਲਤੀਆਂ ਅਸੀਂ ਚੀਨ ਦੇ ਨਾਲ ਕੀਤੀਆਂ ਉਹ ਹੁਣ ਅਸੀਂ ਤੁਹਾਡੇ ਨਾਲ ਨਹੀਂ ਕਰਨ ਜਾ ਰਹੇ। Landau said at Raisina Dialogue, India's flagship conference on geopolitics and geoeconomics. ਹੁਣ ਇਹ ਸਾਰੇ ਜਦੋਂ ਤੁਸੀਂ ਇਹਨਾਂ ਨੂੰ ਰਲਾ ਕੇ ਦੇਖਦੇ ਹੋ ਤੇ ਫਿਰ ਇਹ ਲੱਗਦਾ ਹੈ ਕਿ ਵੀ ਭਾਰਤ ਦੀ ਧੌਣ ਤੇ ਗੋਡਾ ਤਾਂ ਅਮਰੀਕਾ ਨੇ ਰੱਖਿਆ ਹੀ ਹੋਇਆ ਹੈ, ਲੇਕਿਨ ਇਸ ਸਭ ਦੇ ਬਾਵਜੂਦ ਇਹ ਬਿਟਰੇ ਵੀ ਕਰ ਰਹੇ ਨੇ, ਆਪਣੇ ਲੋਕਾਂ ਦੇ ਨਾਲ ਵੀ ਝੂਠ ਵੀ ਬੋਲ ਰਹੇ ਨੇ, ਹਿੰਮਤ ਵੀ ਇਹਨਾਂ 'ਚ ਨਹੀਂ ਹੈ। ਅਮਰੀਕਾ ਦੇ ਸਾਹਮਣੇ ਤਾਂ ਕੀ ਖਲੋਣਾ ਹੈ, ਪਰ ਜਿਸ ਲੈਵਲ ਦੇ ਉੱਤੇ ਜਾ ਕੇ ਇਹ ਆਪਣੇ ਲੋਕਾਂ ਨੂੰ ਵੀ ਡਿਚ ਕਰ ਰਹੇ ਨੇ, ਇਹ ਅਲਟੀਮੇਟਲੀ ਇਹ ਠੀਕ ਹੈ ਕਿ ਵਕਤੀ ਤੌਰ 'ਤੇ ਇਸ ਵੇਲੇ ਉਹਨਾਂ ਨੂੰ ਲੱਗਦਾ ਹੋਣਾ ਵੀ ਅਸੀਂ ਇਸ ਸਟੈਂਡ ਦੇ ਨਾਲ ਸਰਵਾਈਵ ਕਰ ਰਹੇ ਹਾਂ, ਪਰ ਇਸ ਸਾਰੇ 'ਚ ਆਪਣਾ ਟਰਸਟ ਇਹਨਾਂ ਨੇ ਗਵਾ ਲਿਆ। ਇਹਨਾਂ 'ਤੇ ਨਾ ਕੋਈ ਇਤਬਾਰ ਕਰਦਾ ਹੈ, ਨਾ ਇਹਨਾਂ ਦੀ ਹੁਣ ਵੈਸਟ ਏਸ਼ੀਆ ਦੀ ਇੰਨੀ ਵੱਡੀ ਡਿਵੈਲਪਮੈਂਟ ਹੋ ਰਹੀ ਹੈ, ਇੰਡੀਆ ਟੋਟਲੀ ਨੌਨ ਐਕਟਰ ਹੈ, ਬਿਲਕੁਲ ਉਹ ਸਾਰੇ ਸੀਨੇਰੀਓ ਤੋਂ ਇਸ ਦਾ ਇਵੇਂ ਹੀ ਗਾਇਬ ਹੈ ਜਿਵੇਂ ਗਧੇ ਦੇ ਸਿਰ ਤੋਂ ਸਿੰਘ ਹੁੰਦੇ ਆ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਵੈਸੇ ਹੁੰਦੇ ਨਹੀਂ ਗਧੇ ਦੇ ਸਿੰਘ, ਗਾਇਬ ਹੁੰਦੇ। ਸੋ ਹੁਣ ਆਪਾਂ ਬ੍ਰੇਕ ਲੈਂਦੇ ਹਾਂ। ਵਿਊਅਰਸ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।